ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਜੋ ਕਿ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ, ਸਤਨਾਮ ਸਿੰਘ ਸ਼ੇਰਗਿੱਲ, ਜਾਫੀ ਸਿੰਘ, ਸੁੱਚਾ ਸਿੰਘ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ, ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਣ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 4087227698, 4087227698 ਦੇ ਉੱਤੇ। ਅਤੇ ਬਲਤੇਜ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ, ਬਾਪੂ ਸੂਰਤ ਸਿੰਘ ਖਾਲਸਾ, ਜਿਨ੍ਹਾਂ ਨੂੰ ਕਿ ਹਸਪਤਾਲ ਦੇ ਵਿੱਚ ਹੀ ਇੱਕ ਤਰੀਕੇ ਨਾਲ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਰਿਹਾ ਕਰ ਦਿੱਤਾ, ਜਾਣ ਦੀ ਇਜਾਜ਼ਤ ਮਿਲੀ ਜੀ। ਬਿਲਕੁਲ, ਇਹ 96 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਜਿਹੜੇ ਸੂਰਤ ਸਿੰਘ ਖਾਲਸਾ ਸੀਗੇ, ਉਹਨਾਂ ਨੂੰ ਜਿਹੜੇ ਸਿਵਲ ਹਸਪੀਟਲ ਦੇ ਡਾਕਟਰ ਨੇ, ਉਹਨਾਂ ਨੇ ਘਰੇ ਜਿਹੜਾ ਜੀ ਉਹ ਭੇਜ ਦਿੱਤਾ। ਜਿਹੜੇ ਪੁਲਿਸ ਅਧਿਕਾਰੀ ਸੀਗੇ, ਉਹਨਾਂ ਨੇ ਵੀ ਸੂਰਤ ਸਿੰਘ ਖਾਲਸਾ ਨੂੰ ਰਿਹਾ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ। ਸੂਰਤ ਸਿੰਘ ਖਾਲਸਾ ਦੀ 16 ਜਨਵਰੀ ਤੋਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਹੜਤਾਲ ਤੇ ਬੈਠੇ ਹੋਏ ਨੇ, ਔਰ ਫਰਵਰੀ ਮਹੀਨੇ ਦੇ ਵਿੱਚ ਜਦੋਂ ਉਹਨਾਂ ਦੀ ਹਾਲਤ ਵਿਗੜ ਗਈ ਸੀ ਤਾਂ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਸੀਗਾ ਉਹ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਹੋਇਆ ਸੀਗਾ ਜੀ। ਇਹ ਵੀ ਪਤਾ ਲੱਗਾ ਜੀ ਕਿ ਇੱਕ ਵਫਦ ਜਿਹੜਾ ਸੀਗਾ ਉਹਨੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਜਿਹੜੀ ਇਹਦੇ ਸੰਬੰਧ ਦੇ ਵਿੱਚ ਕੀਤੀ ਸੀਗੀ ਕਿ ਸੂਰਤ ਸਿੰਘ ਖਾਲਸਾ ਜਿਨ੍ਹਾਂ ਦੀ ਹਾਲਤ ਵਿਗੜ ਰਹੀ ਆ, ਔਰ ਉਹਨਾਂ ਨੂੰ ਜ਼ਬਰਦਸਤੀ ਜਿਹੜਾ ਜੀ ਹਸਪੀਟਲ ਦੇ ਵਿੱਚ ਨਜ਼ਰਬੰਦ ਰੱਖਿਆ ਹੋਇਆ। ਹੁਣ ਇਹ ਤਾਂ ਨਹੀਂ ਕਿਹਾ ਜਾ ਰਿਹਾ ਕਿ ਰਾਸ਼ਟਰਪਤੀ ਦੇ ਵੱਲੋਂ ਕੋਈ ਦਖਲ ਅੰਦਾਜ਼ੀ ਜਿਹੜੀ ਹੈ ਜੀ ਇਹਦੇ ਵਿੱਚ ਕੀਤੀ ਗਈ ਹੈ, ਪਰ ਉਦੋਂ ਪਹਿਲਾਂ ਹੀ ਜਿਹੜਾ ਜੀ ਇਹ ਹਸਪੀਟਲ ਨੇ ਜਿਹੜਾ ਜੀ ਉਹਨਾਂ ਨੂੰ ਰਿਹਾ ਕਰ ਦਿੱਤਾ। ਉਹਨਾਂ ਦਾ ਅਗਲਾ ਪ੍ਰੋਗਰਾਮ ਕੀ ਹੋਊਗਾ, ਕਿੱਥੇ ਉਹ ਭੁੱਖ ਹੜਤਾਲ ਤੇ ਬੈਠਣਗੇ, ਇਹਦੇ ਸੰਬੰਧ ਦੇ ਵਿੱਚ ਸੂਰਤ ਸਿੰਘ ਖਾਲਸਾ ਹੋਰਾਂ ਦੇ ਤਰਫੋਂ ਜਿਹੜਾ ਜੀ ਉਹ ਕੋਈ ਅਜੇ ਨਹੀਂ ਪਤਾ ਲੱਗਿਆ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇੱਕ ਕਿਸਾਨ ਜਿਸ ਦੇ ਵੱਲੋਂ ਖੁਦਕੁਸ਼ੀ ਜਿਹੜੀ ਹੈ ਕਰ ਲਈ ਗਈ ਸੀ ਰੈਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ, ਉਸ ਨੂੰ ਲੈ ਕੇ ਸਿਆਸਤ ਹੋਰ ਵੀ ਜ਼ਿਆਦਾ ਭਖਦੀ ਜਾ ਰਹੀ ਹੈ, ਉਸ ਦੀ ਮੌਤ ਦੇ ਉੱਤੇ ਚੰਗੀ ਸਿਆਸਤ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਇਹ ਜਿਹੜਾ ਮਾਮਲਾ ਇਸ ਵੇਲੇ ਇਹੋ ਲੱਗ ਰਿਹਾ ਕਿ ਜਾਤ ਫੇਰੇ ਜਿਵੇਂ ਮਾਮਲਾ ਹੀ ਜਿਹੜਾ ਜੀ ਇਹ ਹੋਵੇ।
ਹਾਲਾਂਕਿ ਭਾਰਤ ਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਉਹ ਕੋਈ ਨਵੀਂ ਗੱਲ ਨਹੀਂ ਹੈ। ਈਵਨ ਪੰਜਾਬ ਦੇ ਵਿੱਚ ਇੱਕ ਹੋਰ ਕਿਸਾਨ ਨੇ ਜਿਹੜਾ ਦੀ ਉਹ ਖੁਦਕੁਸ਼ੀ ਕਰ ਲਈ ਹੈ, ਜਿਹੜਾ ਕਿ ਕਰਜ਼ੇ ਦੇ ਬੋਝ ਦੇ ਥੱਲੇ ਦੱਬਿਆ ਹੋਇਆ ਸੀਗਾ। ਪਰ ਉਹਦਾ ਨਾਮ ਜਿਹੜਾ ਸੀ ਗਜਿੰਦਰ ਸਿੰਘ ਵਾਂਗ ਜਿਹੜਾ ਦੀ ਉਹ ਮੀਡੀਆ ਨੇ ਨਹੀਂ ਚੁੱਕਿਆ। ਗਜਿੰਦਰ ਸਿੰਘ ਜਿਹੜਾ ਕਿ ਰਾਜਸਥਾਨ ਦਾ ਰਹਿਣ ਵਾਲਾ ਸੀਗਾ ਜੀ, ਉਹਨੇ ਇੱਕ ਕਿਸਮ ਦੇ ਨਾਲ ਜਿਹੜੀ ਉਹਦੀ ਖੁਦਕੁਸ਼ੀ ਸੀ, ਉਹਨੇ ਟਰਨ ਜਿਹੜਾ ਦੀ ਉਹ ਦੇ ਦਿੱਤਾ, ਜਿਹੜਾ ਕਿ ਬਿਲਕੁਲ ਉਲਟ ਹੋਣਾ ਸੀਗਾ। ਭਾਵ ਕਿ ਸਰਕਾਰ ਦੀ ਜਿੱਥੇ ਵਿਰੋਧਤਾ ਹੋਣੀ ਸੀਗੀ ਜੀ, ਉੱਥੇ ਇਹ ਖਬਰ ਜਿਹੜੀ ਸੀ ਉਹ ਜ਼ਿਆਦਾ ਉਹਨੇ ਥਾਂ ਮੰਨ ਲਈ। ਜਿਹੜੀਆਂ ਸਿਆਸੀ ਪਾਰਟੀਆਂ ਨੇ, ਸੱਤਾਧਾਰੀ ਧਿਰ ਜਿਹੜੀ ਹੈ ਜੀ, ਉਹ ਉਹਦੇ ਉੱਤੇ ਜਿਹੜੀ ਇਹਦੀ ਰਾਜਨੀਤੀ ਕਰ ਰਹੀ ਹੈ। ਇਹ ਕਿਹਾ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕੁਛ ਨਹੀਂ ਆਖਿਆ ਗਿਆ, ਉਹ ਆਰਾਮ ਦੇ ਨਾਲ ਰੈਲੀ ਕਰਦੇ ਰਹੇ, ਜਦੋਂ ਕਿ ਇੱਕ ਜਿਹੜਾ ਉੱਥੋਂ ਦਾ ਨੈਸ਼ਨਲ ਚੈਨਲ ਹੈ NDTV, ਹੁਣ ਜਿਹੜੀ ਉਹਨੇ ਫੁਟੇਜ ਜਾਰੀ ਕੀਤੀ ਹੈ, ਉਹਦੇ ਅਨੁਸਾਰ ਉਹ ਜਿਹੜੀ ਫੁਟੇਜ ਤਕਰੀਬਨ 3.5 ਮਿੰਟ ਦੀ ਹੈ, ਜਿਹਦੇ ਵਿੱਚ ਇਹ ਦਿਖਾਇਆ ਗਿਆ ਕਿ ਉਹਨੂੰ ਬਾਰ-ਬਾਰ ਅਪੀਲ ਜਿਹੜੀ ਹੈ ਉਹ ਸਟੇਜ ਤੋਂ ਕੀਤੀ ਜਾ ਰਹੀ ਸੀ। ਇਹ ਕਿਹਾ ਜਾ ਰਿਹਾ ਸੀਗਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਉਹਨੂੰ ਮਿਲਣ ਦੇ ਵਾਸਤੇ ਤਿਆਰ ਨੇ, ਉਹ ਕੋਈ ਸਟੈਪ ਨਾ ਲਵੇ ਜਿਹਦੇ ਨਾਲ ਉਹ ਆਪਣੀ ਜਾਨ ਜੋਖਮ ਦੇ ਵਿੱਚ ਜਿਹੜਾ ਦੀ ਉਹ ਪਾ ਲਵੇ। ਬਾਰ-ਬਾਰ ਉੱਥੋਂ ਜਿਹੜੀ ਉਹ ਕੀਤੀ ਜਾ ਰਹੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਉਹਦੇ ਵੱਲ ਜਿਹੜਾ ਧਿਆਨ ਨਹੀਂ ਦਿੱਤਾ ਗਿਆ। ਪਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਉਹਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਜਿਹੜਾ ਦੀ ਉਹ ਲੱਗਿਆ ਹੋਇਆ ਕਿ ਇਹਦੇ ਵਾਸਤੇ ਆਮ ਆਦਮੀ ਪਾਰਟੀ ਨੂੰ ਜਿਹੜਾ ਦੀ ਉਹ ਦੋਸ਼ੀ ਠਹਿਰਾਇਆ ਜਾਵੇ। ਉਧਰ ਜਿਹੜੀ ਆਮ ਆਦਮੀ ਪਾਰਟੀ ਹੈ, ਉਹਨੇ 10 ਲੱਖ ਰੁਪਈਏ ਦਾ ਮੁਆਵਜ਼ਾ ਦੇਣ ਦਾ ਐਲਾਨ ਗਜਿੰਦਰ ਸਿੰਘ ਦੇ ਪਰਿਵਾਰ ਨੂੰ ਕੀਤਾ। ਜਿਹੜੀ ਦਿੱਲੀ ਪੁਲਿਸ ਹੈ ਉਹ ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਿਹੜੀ ਇਸ ਮਸਲੇ ਦੇ ਉੱਤੇ ਵੀ ਆਮੋ ਸਾਹਮਣੇ ਆ ਜੀ। ਦਿੱਲੀ ਦੀ ਪੁਲਿਸ ਨੇ ਸਰਕਾਰ ਦੇ ਵੱਲੋਂ ਬਣਾਈ ਜਿਹੜੀ ਮੈਜਿਸਟ੍ਰੇਟ ਜਾਂਚ ਜਿਹੜੀ ਆ ਉਹਦੇ ਵਿੱਚ ਸ਼ਾਮਲ ਹੋਣ ਤੋਂ ਨਾ ਕਰਤੀ ਹੈ, ਔਰ ਉਹਨੇ ਇਹ ਕਹਿਣਾ ਕਿ ਸਿਟੀ ਪੁਲਿਸ ਦੇ ਵੱਲੋਂ ਦਰਜ ਕੇਸ ਜਿਹੜਾ ਇਹਦੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਅਧਿਕਾਰ ਦੇ ਖੇਤਰ ਦੇ ਵਿੱਚ ਆਉਂਦਾ ਹੀ ਨਹੀਂਗਾ। DCP ਨਵੀਂ ਦਿੱਲੀ ਜਿਹੜੇ ਨੇ, ਉਹਨੇ ਮੈਜਿਸਟ੍ਰੇਟ ਨੂੰ ਚਿੱਠੀ ਲਿਖ ਕੇ ਇਹਦੀ ਜਾਣਕਾਰੀ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ। ਮੁੱਖ ਮੰਤਰੀ ਜਿਹੜੇ ਨੇ ਅਰਵਿੰਦ ਕੇਜਰੀਵਾਲ ਹੋਰੀ, ਉਹਨਾਂ ਨੇ ਕਿਹਾ ਸੀਗਾ ਕਿ ਪੁਲਿਸ ਜਿਹੜੀ ਸੀ ਉਹ ਮੂਕ ਦਰਸ਼ਕ ਬਣ ਕੇ ਇਹ ਤਮਾਸ਼ਾ ਜਿਹੜਾ ਸੀ ਉਹ ਦੇਖਦੀ ਰਹੀ, ਜਿਹਦੇ ਕਰਕੇ ਜਿਹੜੀ ਦਿੱਲੀ ਦੀ ਪੁਲਿਸ ਹੈ ਜੀ, ਹੁਣ ਉਹਨੇ ਕਿਹਾ ਕਿ ਉਹਨੇ ਇਹਦੀ ਜਿਹੜੀ ਛਾਣਬੀਣ ਹੈ ਇਹਦੇ ਵਿੱਚ ਹੀ ਹਿੱਸਾ ਜਿਹੜਾ ਜੀ ਉਹ ਲੈਣਾ ਹੀ ਨਹੀਂ ਗਿਆ। ਜੀ ਅਤੇ ਜਿੱਦਾਂ ਤੁਸੀਂ ਪਹਿਲਾਂ ਵੀ ਆਖਿਆ ਵੀ ਹੋਰ ਵੀ ਜਗ੍ਹਾ ਦੇ ਉੱਤੇ ਕਿਸਾਨਾਂ ਦਾ ਹਾਲ ਬਹੁਤ ਮੰਦਾ, ਪਰ ਮੀਡੀਆ ਉਹ ਸਾਹਮਣੇ ਨਹੀਂ ਲਿਆ ਰਿਹਾ। ਤੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਕਣਕ ਲਗਾਤਾਰ ਰੁਲ ਰਹੀ ਹੈ। ਬਿਲਕੁਲ ਜੀ, ਇਸ ਵੇਲੇ ਜਿਹੜੇ ਪੰਜਾਬ ਦੇ ਕਿਸਾਨ ਨੇ ਜੀ, ਉਹ ਲਗਾਤਾਰ ਖੱਜਲ ਖੁਆਰ ਜਿਹੜੇ ਜੀ ਉਹ ਮੰਡੀਆਂ ਦੇ ਵਿੱਚ ਹੋ ਰਹੇ ਨੇ। ਉਹਨਾਂ ਦੀ ਜਿਹੜੀ ਕਣਕ ਹੈ ਉਹ ਚੁੱਕੀ ਨਹੀਂ ਜਾ ਰਹੀ, ਉਹਨਾਂ ਨੂੰ ਰੋਜ਼ ਧਰਨੇ ਜਿਹੜੇ ਨੇ ਉਹ ਦੇਣੇ ਪੈ ਰਹੇ ਨੇ। ਹੁਣ ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਇਕੱਠੀਆਂ ਹੋ ਕੇ ਇਹ ਵੀ ਕਿਹਾ ਜੀ ਕਿ ਉਹਨਾਂ ਨੇ ਟ੍ਰੇਨ ਜਿਹੜੀਆਂ ਨੇ ਉਹ ਰੋਕਣਗੇ। ਹਾਲਾਤ ਜਿਹੜੇ ਹਰ ਸਾਲ ਬਣਦੇ ਨੇ ਉਹੀ ਬਣ ਰਹੇ ਨੇ, ਕਿਤੇ ਬਾਰਦਾਨਾ ਨਹੀਂ ਹੈਗਾ, ਕਿਤੇ ਇੰਸਪੈਕਟਰ ਨਹੀਂ ਜਿਹੜੇ ਦੀ ਉਹ ਹੈਗੇ। ਔਰ ਮੈਕਸੀਮਮ ਕਣਕ ਕਿਉਂਕਿ ਕੱਟੀ ਜਾਂਦੀ ਮਸ਼ੀਨਾਂ ਦੇ ਨਾਲ, ਜਦੋਂ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਤੇ ਇੱਕਦਮ ਜਿਹੜੀਆਂ ਮੰਡੀਆਂ ਨੇ ਉਹ ਨੱਕੋ ਨੱਕ ਭਰ ਗਈਆਂ ਨੇ ਕਣਕ ਦੇ ਨਾਲ। ਔਰ ਜਿਹੜੀ ਸਰਕਾਰੀ ਖਰੀਦ ਏਜੰਸੀਆਂ ਨੇ, ਉਹਨਾਂ ਕੋਲ ਕੋਈ ਜਿਹੜਾ ਦੀ ਇੰਤਜ਼ਾਮ ਹੀ ਹੈ ਨੀਗਾ ਜੀ। ਮੈਕਸੀਮਮ ਕਣਕ ਜਿਹੜੀ ਆ ਜੀ ਉਹ ਰੁਲ ਰਹੀ ਹੈ। ਥਾਂ ਥਾਂ ਦੇ ਉੱਤੇ ਨਾਅਰੇਬਾਜ਼ੀ ਜਿਹੜੀ ਆ ਜੀ ਉਹ ਕਰਨੀ ਪੈ ਰਹੀ ਹੈ। ਜਿਹੜਾ ਹਰਿਆਣਾ ਆ ਉਹਨੂੰ ਛੋਟ ਜਿਹੜੀ ਆ ਉਹ ਜ਼ਿਆਦਾ ਦੇ ਦਿੱਤੀ ਆ, ਭਾਵ ਕਿ ਜਿਹੜੀ ਟੁੱਟਿਆ ਹੋਇਆ ਦਾਣਾ ਖਰਾਬ ਹੋਈ ਕਣਕ ਆ, ਜਦੋਂ ਕਿ ਪੰਜਾਬ ਨੂੰ ਹਰਿਆਣੇ ਦੇ ਬਰਾਬਰ ਦੀ ਜਿਹੜੀ ਆ ਜੀ ਉਹ ਛੋਟ ਨਹੀਂ ਦਿੱਤੀ ਜਾ ਰਹੀ ਜੀ। ਸੋ ਇਹ ਵੀ ਪਤਾ ਲੱਗਿਆ ਜੀ ਕਿ ਜਿਹੜੀਆਂ ਪੰਜਾਬ ਦੇ ਵਿੱਚੋਂ ਜਿਹੜੀ ਬਹੁਤੀ ਕਣਕ ਆ ਹੁਣ ਹਰਿਆਣੇ ਵੱਲ ਨੂੰ ਤੁਰਨੀ ਸ਼ੁਰੂ ਹੋ ਗਈ ਹੈ, ਕਿ ਉੱਥੇ ਛੇਤੀ ਜਿਹੜੀ ਆ ਜੀ ਇਹਦੀ ਬੋਲੀ ਹੋ ਰਹੀ ਹੈ ਪੰਜਾਬ ਨਾਲੋਂ। ਹਾਲਾਂਕਿ FCI ਜਿਹੜੀ ਆ ਜੀ ਉਹਨੇ ਹਰਿਆਣੇ ਦੇ ਵਿੱਚੋਂ ਬਿਲਕੁਲ ਹੀ ਆਪਣੀ ਜਿਹੜੀਆਂ ਦੁਕਾਨਾਂ ਇਸ ਵਾਰੀ ਬੰਦ ਕੀਤੀਆਂ ਨੇ। ਇੱਥੇ 50% ਜਿਹੜੀਆਂ ਦੀ ਉਹ ਘਟਾਈਆਂ ਨੇ ਪੰਜਾਬ ਦੇ ਵਿੱਚ। ਇਹਦਾ ਸਿੱਧਾ ਅਸਰ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ। ਸੋ ਜਿਹੜੇ ਮਸਾਂ ਕਿਤੇ ਪੁੱਤਾਂ ਧੀਆਂ ਵਾਂਗੂ ਜਿਹੜੀ ਪਾਲੀ ਫਸਲ ਸੀਗੀ ਜਿਹੜੀ ਬਚ ਗਈ ਹੈ, ਉਹਦਾ ਵੀ ਹੁਣ ਇਹ ਨਹੀਂ ਪਤਾ ਜੀ ਕਿ ਉਹ ਪਹੁੰਚੂਗੀ ਮੰਡੀਆਂ ਦੇ ਵਿੱਚ। ਤਾਂ ਪਹੁੰਚ ਗਈ, ਹੁਣ ਜਿਹੜੀ ਉਹ ਵਿਕੂਗੀ ਜਾਂ ਨਹੀਂ, ਜਦੋਂ ਕਦੋਂ ਵਿਕੂਗੀ ਇਹ ਵੀ ਕੁਝ ਨਹੀਂ ਪਤਾ। ਜੀ ਬਿਲਕੁਲ। ਅਤੇ ਨਾਲ ਹੀ ਆਪਾਂ ਮੰਡੀਆਂ ਦੀ ਇੱਕ ਹੋਰ ਗੱਲ ਕਰ ਲਈਏ ਵੀ ਮੰਡੀਆਂ ਦੇ ਵਿੱਚ ਕਣਕ ਤਾਂ ਨਹੀਂ ਵਿਕ ਰਹੀ, ਪਰ ਸ਼ਰਾਬ ਕਹਿੰਦੇ ਜੀ ਜ਼ਰੂਰ ਵਿਕ ਰਹੀ ਹੈ। ਟੈਂਪਰੇਰੀ ਠੇਕੇ ਉੱਤੇ ਖੋਲ੍ਹ ਦਿੱਤੇ ਗਏ। ਬਿਲਕੁਲ ਜੀ, ਇਹ ਐਕਚੁਅਲੀ ਦੇਖੋ ਹੈਰਾਨਗੀ ਵਾਲੀ ਜਿਹੜੀ ਗੱਲ ਆ ਉਹ ਕਹੀ ਜਾ ਸਕਦੀ ਹੈ ਕਿ ਮੰਡੀਆਂ ਦੇ ਵਿੱਚ ਜਿਹੜੀ ਆ ਜੀ ਉਹ ਕਣਕ ਤਾਂ ਨਹੀਂ ਵਿਕਦੀ ਪਈ, ਪਰ ਜਿਹੜੇ ਟੈਂਪਰੇਰੀ ਠੇਕੇ ਨੇ ਨਾ ਜੀ, ਜਿਹੜੇ ਉਹ ਲਿਆ ਕੇ ਇਹਨਾਂ ਸਾਰੀਆਂ ਮੰਡੀਆਂ ਦੇ ਵਿੱਚ ਜਿਹੜੇ ਨੇ ਉਹ ਖੋਲ੍ਹ ਦਿੱਤੇ ਨੇ। ਉਹਦੇ ਨਾਲ ਹੋਇਆ ਕੀ ਹੈ ਜੀ ਕਿ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹ ਉੱਥੇ ਛੱਡ ਕੇ ਤਾਂ ਜਿਹੜੀ ਜਾ ਨਹੀਂ ਸਕਦੇ ਜੀ ਫਸਲ ਨੂੰ, ਤੇ ਉਹਨਾਂ ਦੇ ਵਾਸਤੇ ਸ਼ਰਾਬ ਦਾ ਜਿਹੜਾ ਨਾ ਜੀ ਉਹ ਇੰਤਜ਼ਾਮ ਜ਼ਰੂਰ ਉੱਥੇ ਕਰ ਦਿੱਤਾ ਗਿਆ, ਤਾਂ ਕਿ ਸ਼ਰਾਬ ਖੋਣੋਂ ਜਿਹੜਾ ਜੀ ਉਹ ਕਿਤੇ ਖੁੰਝ ਨਾ ਜਾਣ।
ਜੀ ਸੋ ਜਿਹੜੇ ਜ਼ਿਮੀਦਾਰ ਨੇ ਉਹਨਾਂ ਦਾ ਦੋਵੇਂ ਪਾਸੇ ਤੋਂ ਜਿਹੜਾ ਜਿਹੜੀ ਇਹ ਤੁਸੀਂ ਇਹ ਕਹਿ ਲਓ ਕਿ ਇੱਕ ਲੁੱਟਣ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਜੀ। ਇੱਕ ਪਾਸੇ ਤਾਂ ਮੰਡੀਆਂ ਨੱਕੋ ਨੱਕ ਭਰੀਆਂ ਪਈਆਂ ਨੇ, ਉਹ ਜਿਹੜਾ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਦੋਂ ਇਹਦੀ ਤਲਾਈ ਹੋਊਗੀ, ਕਦੋਂ ਇਹਦੀ ਜਿਹੜੀ ਹੈ ਜੀ ਬੋਲੀ ਹੋਊਗੀ। ਦੂਜੇ ਪਾਸੇ ਜਿਹੜੀਆਂ ਦੀ ਅੱਧੀ ਰਾਤ ਤੱਕ ਜਿਹੜੇ ਇਹ ਟੈਂਪਰੇਰੀ ਠੇਕੇ ਜਿਹੜੇ ਖੁੱਲ੍ਹੇ ਨੇ ਉਹਨਾਂ ਦੇ ਉੱਤੇ ਅੱਧੀ ਰਾਤ ਤੱਕ ਸ਼ਰਾਬ ਜਿਹੜੀ ਹੈ ਜੀ ਉਹ ਵਿਕਦੀ ਹੈ। ਡੱਬਾ ਡਿਲੀਵਰੀ ਵੀ ਜਿਹੜੀ ਹੈ ਜੀ ਉੱਥੇ ਮਿਲਦੀ ਹੈ। ਡੱਬਾ ਡਿਲੀਵਰੀ ਇਹ ਕਿ ਜਿਹੜੀਆਂ ਪੇਟੀਆਂ ਨੇ ਜਿਹੜੇ ਠੇਕੇਦਾਰ ਨੇ ਉਹ ਲਿਆ ਕੇ ਜਿੱਥੇ ਨਹੀਂ ਵੀ ਠੇਕੇ ਹੈਗੇ ਉੱਥੇ ਬੋਤਲ ਪਊਏ ਅਧੀਏ ਜਿਹੜੇ ਨੇ ਜੀ ਉਹ ਦੇ ਰਹੇ ਨੇ। ਮਾਨਸਾ ਜ਼ਿਲ੍ਹੇ ਦੇ ਜਿਹੜੇ 114 ਦੇ ਕਰੀਬ ਜਿਹੜੇ ਖਰੀਦ ਸੈਂਟਰ ਨੇ ਉਹਨਾਂ ਦੇ ਉੱਤੇ ਸ਼ਰਾਬ ਦੇ ਠੇਕੇਦਾਰਾਂ ਨੇ ਜਿਹੜੇ ਟੈਂਪਰੇਰੀ ਠੇਕੇ ਨੇ ਉਹ ਖੋਲ੍ਹ ਦਿੱਤੇ ਨੇ ਜੀ। ਮਾਨਸੇ ਤੋਂ ਇਲਾਵਾ ਜਿਹੜੇ ਬਾਕੀ ਮਾਲਵੇ ਦੇ ਖੇਤਰ ਦੇ ਵਿੱਚ ਨੇ ਜੀ ਬਹੁਤੇ ਥਾਵਾਂ ਦੇ ਉੱਤੇ ਪਿੰਡਾਂ ਥਾਵਾਂ ਦੇ ਉੱਤੇ ਵੀ ਇੱਕ ਤੋਂ ਵੱਧ ਜਿਹੜੇ ਮੰਡੀਆਂ ਦੇ ਵਿੱਚ ਦੋਵਾਂ ਕਾਰਨਰ ਤਾਂ ਕਿ ਕਿਸੇ ਪਾਸੇ ਤੋਂ ਕੋਈ ਜਿਹੜਾ ਬਚ ਕੇ ਨਾ ਜਾ ਸਕੇ ਜੀ। ਸੋ ਇਸ ਕਰਕੇ ਸ਼ਾਇਦ ਜਿਹੜੀ ਪੰਜਾਬ ਸਰਕਾਰ ਆ ਜੀ ਉਹ ਸੋਚਦੀ ਹੈ ਕਿ ਕਿਸਾਨਾਂ ਨੂੰ ਇਹ ਸਹੂਲਤ ਜਿਹੜੀ ਹੈ ਜੀ ਉਹ ਦੇਣ ਤੋਂ ਖੁੰਝੇ ਨਾ। ਜਿੱਥੇ ਉਹਨਾਂ ਦੀ ਫਸਲ ਨਹੀਂ ਵਿਕ ਰਹੀ ਉੱਥੇ ਉਹਨਾਂ ਦੇ ਪੱਲਿਓਂ ਜਿਹੜੇ ਉਹ ਪੈਸੇ ਜਾ ਰਹੇ ਨੇ। ਤੇ ਹੋ ਸਕਦਾ ਜੀ ਇਹਦੇ ਵਿੱਚ ਇਹ ਵੀ ਹੋਵੇ ਕਿ ਜਦੋਂ ਪੀ ਕੇ ਟੁੰਨ ਹੋ ਕੇ ਕੋਈ ਜ਼ਿਮੀਦਾਰ ਪੈ ਜਾਂਦਾ ਜੀ ਮੁੜ ਕੇ ਉਹਦੀ ਜਿਹੜੀਆਂ ਢੇਰੀਆਂ ਨੇ ਉਹਦੇ ਵਿੱਚੋਂ ਕੀ ਪਤਾ ਕਿਹੜੇ ਬੋਰੀਆਂ ਭਰ ਕੇ ਲੈ ਜਾਂਦੇ ਹੋ। ਜੀ ਬਿਲਕੁਲ, ਕੋਈ ਇਸ ਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ, ਬਹੁਤ ਕੁਛ ਉੱਥੇ ਇੱਦਾਂ ਹੀ ਚੱਲਦਾ ਆ। ਅਗਲੀ ਜੇ ਆਪਾਂ ਗੱਲ ਕਰੀਏ ਪਟਿਆਲੇ ਤੋਂ ਆ ਰਹੀ ਹੈ ਖਬਰ, ਉੱਥੇ ਦੇ ਇਸਤਰੀ ਅਕਾਲੀ ਦਲ ਦੇ ਇੱਕ ਆਗੂ ਤੇ ਉਹਨਾਂ ਦੇ ਮੁੰਡੇ ਦਾ ਕਤਲ ਹੋ ਗਿਆ ਜੀ। ਇਹ ਜਿਹੜੇ ਇਸਤਰੀ ਅਕਾਲੀ ਦਲ ਦੀ ਆਗੂ ਸੀਗੀ ਜੀ ਪਟਿਆਲੇ ਦੇ ਵਿੱਚ, ਔਰ ਇਹਦੀ ਡੈੱਡ ਬੋਡੀ ਜਿਹੜੀ ਇਹਦੀ ਮਿਲੀ ਹੈ ਉਹਦਾ 24 ਸਾਲਾਂ ਦਾ ਮੁੰਡਾ ਜਿਹੜਾ ਅਜੀਤ ਸਿੰਘ ਗਿੰਨੀ ਤੇ ਜਸਪਾਲ ਕੌਰ ਧਾਰਨੀ ਹੈ ਜਿਹੜੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੀ ਪ੍ਰਧਾਨ ਸੀਗੀ ਜੀ। ਔਰ ਪੁਲਿਸ ਜਿਹੜੀ ਹੈ ਜੀ ਅਜੇ ਵੀ ਅੱਕੀ ਬਲਾਹੀ ਹੱਥ ਜਿਹੜਾ ਜੀ ਉਹ ਮਾਰ ਰਹੀ ਹੈ ਕਿ ਇਹਦੇ ਕਾਤਲ ਜਿਹੜੇ ਉਹ ਕੌਣ ਸਨ ਜੀ। ਇੰਨਾ ਕੁ ਪਤਾ ਲੱਗ ਰਿਹਾ ਕਿ ਜਿਹੜਾ ਦੋਹਰਾ ਕਤਲਕਾਂਡ ਹੈ ਇਹਦੇ ਪਿੱਛੇ ਧਾਰਨੀ ਪਰਿਵਾਰ ਦੇ ਕਿਸੇ ਨਜ਼ਦੀਕੀਆਂ ਦਾ ਜਿਹੜਾ ਜੀ ਉਹ ਹੱਥ ਦੱਸਿਆ ਜਾ ਰਿਹਾ ਜੀ। ਪਟਿਆਲਾ ਸ਼ਹਿਰ ਦਾ ਸਿਉਣਾ ਚੌਕ ਜਿਹੜਾ ਪੈਂਦਾ ਜੀ ਉਹਦੇ ਨਾਲ ਇੱਕ ਵਿਅਕਤੀ ਜਿਹੜਾ ਉਹ ਸੰਬੰਧਿਤ ਦੱਸਿਆ ਜਾ ਰਿਹਾ, ਜਿਹਦੇ ਉੱਤੇ ਪੁਲਿਸ ਜਿਹੜੀ ਹੈ ਜੀ ਉਹ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਰੱਖ ਰਹੀ ਹੈ। ਜਿਹੜੀ ਇਹ ਮ੍ਰਿਤਕਾ ਸੀਗੀ ਜੀ ਉਹਦੀ ਗੱਡੀ ਵੀ ਪੁਲਿਸ ਦੇ ਹੱਥ ਜਿਹੜੀ ਉਹ ਲੱਗੀ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਸਪਾਲ ਕੌਰ ਜਿਹੜੀ ਕਿ 6 ਸਾਲਾਂ ਤੋਂ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਸੀ ਔਰ ਪਾਰਟੀ ਦੀਆਂ ਜਿਹੜੀਆਂ ਸਰਗਰਮੀਆਂ ਸੀ ਉਹਦੇ ਵਿੱਚ ਵਾਹਵਾ ਜਿਹੜੀ ਸੀ ਉਹ ਵੱਧ ਚੜ ਕੇ ਹਿੱਸਾ ਲੈਂਦੀ ਸੀਗੀ। ਜਸਪਾਲ ਕੌਰ ਦਾ ਜਿਹੜਾ ਘਰ ਵਾਲਾ ਸੀ ਗੁਰਮੁਖ ਸਿੰਘ ਧਾਰਨੀ, ਉਹਦੇ 2 ਵਿਆਹ ਸੀਗੇ ਜੀ। ਉਹ ਆਪਣੀ ਦੂਸਰੀ ਪਤਨੀ ਦੇ ਨਾਲ ਜਿਹੜਾ ਜੀ USA ਦੇ ਵਿੱਚ ਰਹਿ ਰਿਹਾ ਔਰ ਇਹ ਬਿਸ਼ਨ ਨਗਰ ਦੇ ਵਿੱਚ ਜਿਹੜੀ ਉਹ ਰਹਿੰਦੀ ਸੀਗੀ। ਹੁਣ ਰੀਜ਼ਨ ਕੀ ਹੋਇਆ ਕਿ ਜਾਇਦਾਦ ਇਹਦੇ ਪਿੱਛੇ ਕਾਰਨ ਹੈ ਜਾਂ ਫਿਰ ਕੋਈ ਰਿਸ਼ਤੇਦਾਰੀ ਦੀਆਂ ਜਿਹੜੀਆਂ ਦੁਸ਼ਮਣੀਆਂ ਨੇ ਉਹ ਇਹਦੇ ਵਿੱਚ ਸ਼ਾਮਲ ਨੇ ਕਿਤੇ ਨਾ ਕਿਤੇ। ਇਹਦੇ ਉੱਤੇ ਪੁਲਿਸ ਜਿਹੜਾ ਜੀ ਉਹ ਕੰਮ ਕਰ ਰਹੀ ਹੈ। ਪੁਲਿਸ ਇਹ ਕਹਿੰਦੀ ਹੈ ਕਿ ਉਹ ਕਾਤਲਾਂ ਦੇ ਨੇੜੇ ਪਹੁੰਚ ਗਈ ਹੈ ਪਰ ਕਤਲ ਦਾ ਕਾਰਨ ਅਜੇ ਪੁਲਿਸ ਦੱਸ ਨਹੀਂ ਰਹੀ। ਜੀ ਅਤੇ ਅਗਲੀ ਜੇ ਗੱਲ ਕਰੀਏ SGPC ਦੇ ਵੱਲੋਂ ਸਤਿਕਾਰ ਕਮੇਟੀ ਆ ਉਸ ਦੀ ਮਾਨਤਾ ਰੱਦ ਜਿਹੜੀਆਂ ਉਹ ਕਰਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ। ਸਤਿਕਾਰ ਕਮੇਟੀ ਜਿਹੜੀ ਹੈ ਜੀ ਇਹ ਪਿਛਲੇ ਦਿਨਾਂ ਤੋਂ ਵਾਹਵਾ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ ਜੀ। ਔਰ ਚਰਚਾ ਦੇ ਵਿੱਚ ਆਉਣ ਦਾ ਜਿਹੜਾ ਰੀਜ਼ਨ ਹੈ ਜੀ ਜਿਹੜੇ ਸੰਧੀ ਗ੍ਰੰਥੀ ਉਹਨਾਂ ਨੂੰ ਜਿਹੜੀ ਕੁੱਟਮਾਰ ਕੀਤੀ ਗਈ ਸੀ ਇਹ ਕਹਿ ਕੇ ਕਿ ਇਹਨਾਂ ਨੇ ਜਿਹੜੇ ਜਠੇਰੇ ਨੇ ਉੱਥੇ ਜਿਹੜਾ ਜੀ ਉਹ ਪਾਠ ਕੀਤਾ ਜਾ ਕੇ ਇਹਦੇ ਵਾਸਤੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਔਰ ਜਦੋਂ ਦੀ ਇਹ ਵੀਡੀਓ ਜਿਹੜੀ ਆ ਵਾਇਰਲ ਹੋਈ ਆ ਜਿਹੜਾ ਹੈ ਨਾ ਜੀ ਸੋਸ਼ਲ ਨੈਟਵਰਕ ਸਾਈਟਸ ਉਹਨਾਂ ਦੇ ਰਾਹੀਂ ਇਹਦਾ ਵਾਹਵਾ ਰੌਲਾ ਜਿਹੜਾ ਜੀ ਉਹ ਪਿਆ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਹੁਣ ਉਹ ਇਹ ਕਹਿੰਦੀ ਹੈ ਜੀ ਕਿ ਇਹ ਸਤਿਕਾਰ ਕਮੇਟੀ ਜਿਹੜੀ ਕਿ ਇਹ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਜਿਹੜੀ ਉਹ ਬਣਾਈ ਸੀਗੀ ਉਹਦੀ ਹੁਣ ਮਾਨਤਾ ਜਿਹੜੀ ਹੈ ਜੀ ਉਹ ਰੱਦ ਕਰਵਾਉਣ ਦੇ ਵਾਸਤੇ ਯਤਨ ਜਿਹੜੀ ਹੈ ਜੀ ਉਹ ਕਰ ਰਹੀ ਹੈ। ਜਿਹੜਾ ਸਤਿਕਾਰ ਕਮੇਟੀ ਦਾ ਮੁਖੀ ਹੈ ਜੀ ਬਲਬੀਰ ਸਿੰਘ ਮੁੱਛੜ, ਉਹਦਾ ਇਹ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਣਾ ਇਸ ਸਤਿਕਾਰ ਕਮੇਟੀ ਦਾ ਫਰਜ਼ ਹੈ ਤੇ ਜਿਹੜੀਆਂ ਮਨਮਤੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਜੀ ਉਹ ਸਿੱਝਿਆ ਜਾਊਗਾ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਗਿਆਨੀ ਕੇਵਲ ਸਿੰਘ, ਕਿਰਨਜੀਤ ਕੌਰ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਉੱਤੇ ਤੁਰੰਤ ਜਿਹੜੀ ਆ ਜੀ ਉਹ ਠੱਲ ਪਾਉਣੀ ਪਊਗੀ, ਇਹਨਾਂ ਨੂੰ ਕੰਟਰੋਲ ਦੇ ਵਿੱਚ ਜਿਹੜਾ ਜੀ ਕਰਨਾ ਪਊਗਾ, ਨਹੀਂ ਤਾਂ ਇਹਦੇ ਨਾਲ ਜਿਹੜੀ ਹੈ ਜੀ ਉਹ ਬਦਨਾਮੀ ਵੱਧ ਸਕਦੀ ਹੈ।
ਉਧਰ ਜੀ। ਸਤਿਕਾਰ ਕਮੇਟੀ ਦੇ ਵੱਲੋਂ ਜਿਹੜੀ ਨਵੀਂ ਜਾਰੀ ਕੀਤੀ ਕਿ ਹੋਰ ਟੇਪ ਹੈ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਦਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹਨੂੰ ਉਹ ਨਿਰੰਤਰ ਜਿਹੜਾ ਜੀ ਜਾਰੀ ਰੱਖਣਗੇ। ਇੱਕ ਹੋਰ ਜਿਹੜੀ ਖਬਰ ਹੈ ਜੀ ਉਹ ਇਹ ਵੀ ਇਹਦੇ ਨਾਲ ਲੱਗਵੀਂ ਆ ਗਈ ਕਿ ਸਤਿਕਾਰ ਕਮੇਟੀ ਦਾ ਹੀ ਇੱਕ ਜਿਹੜਾ ਮੈਂਬਰ ਆ ਸਰੂਪ ਸਿੰਘ, ਉਹਦੇ ਆਪਣੇ ਘਰ ਦੇ ਵਿੱਚ ਕਿਸੇ ਪੀਰ ਦੀ ਜਗ੍ਹਾ ਜਿਹੜੀ ਹੈ ਜੀ ਉਹ ਬਣੀ ਹੋਈ ਹੈ ਤੇ ਉੱਥੇ ਦੀਵਾ ਵੀ ਜਗ ਰਿਹਾ ਤੇ ਝੰਡਾ ਵੀ ਲੱਗਿਆ ਹੈ ਜੀ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, NRI ਜਿਹੜੇ ਕੈਨੇਡਾ ਤੋਂ ਗਏ ਸੀ ਮੋਗੇ ਦੇ ਵਿੱਚ ਜਿਨ੍ਹਾਂ ਦਾ ਕਤਲ ਹੋਇਆ ਸੀ, ਉਸ ਦੇ ਮੁੱਖ ਦੋਸ਼ੀ ਨੇ ਆਤਮ ਸਮਰਪਣ ਕਰਤਾ। ਇਹ ਪਿੰਡ ਕਾਲੀਏ ਵਾਲਾ ਦੀ ਰਹਿਣ ਵਾਲੀ ਹੈ ਜੀ ਜਿਹੜੀ ਔਰਤ ਹੈ। ਕਾਲੀਏ ਵਾਲੇ ਦਾ ਜਿਹੜਾ ਰਹਿਣ ਵਾਲਾ ਕੈਨੇਡੀਅਨ ਸਿਟੀਜ਼ਨ ਸੀਗਾ ਜੀ ਹਰਿੰਦਰ ਸਿੰਘ ਸਰਾਂ, ਜਿਹਦੀ ਕਿ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀਗੀ। ਔਰ ਇਹਦੇ ਉੱਤੇ ਜਿਹੜੀ NRI ਪੁਲਿਸ ਵਿੰਗ ਹੈ ਜੀ ਉਹਦੇ ਉੱਤੇ ਵੀ ਬੜੇ ਕਿੰਤੂ ਪਰੰਤੂ ਜਿਹੜੇ ਉਹ ਪਿਛਲੇ ਦਿਨਾਂ ਤੋਂ ਹੋ ਰਹੇ ਨੇ। ਉਹ ਇਸ ਕਰਕੇ ਹੋ ਰਹੇ ਨੇ ਜਿਹੜੇ ਕਿੰਤੂ ਪਰੰਤੂ ਉਹਦੇ ਉੱਤੇ ਕਿ ਇਹਨਾਂ ਦੇ ਪਰਿਵਾਰ ਨੇ ਜਿਹੜਾ ਜੀ NRI ਪੁਲਿਸ ਦੇ ਕੋਲੇ ਬਕਾਇਦਾ ਕੰਪਲੇਂਟ ਕੀਤੀ ਸੀ, ਪਰ ਉਹਨੂੰ ਸੁਣਵਾਈ ਹੋਈ ਨਹੀਂ ਜਿਹੜੀ ਹੋਈ ਜੀ। ਜਦੋਂ ਕਤਲ ਹੋ ਗਿਆ ਉਹ ਤੋਂ ਬਾਅਦ ਜਿਹੜਾ ਸੀ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ। ਹੁਣ ਜਿਹੜੀ ਇਹਦੀ ਮੁੱਖ ਦੋਸ਼ੀ ਬਲਜਿੰਦਰ ਕੌਰ ਹੈ, ਉਹਨੇ ਆਪਣੇ ਜਿਹੜਾ ਆਤਮ ਸਮਰਪਣ ਉਹ ਅਦਾਲਤ ਦੇ ਵਿੱਚ ਜਿਹੜਾ ਕੀਤਾ ਤੇ ਅਦਾਲਤ ਦੇ ਵੱਲੋਂ 27 ਅਪ੍ਰੈਲ ਤੱਕ ਦਾ ਉਹਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਰਜਿੰਦਰ ਸਿੰਘ ਜਿਹੜਾ ਬਹਿਰਾਮਪੁਰ ਹੈ ਰੋਪੜ ਦਾ ਰਹਿਣ ਵਾਲਾ, ਉਹਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਿਆ ਜੀ। ਜਿਹੜੇ SSP ਹੈ ਉਹਨਾਂ ਦਾ ਇਹ ਕਹਿਣਾ ਕਿ ਬਾਕੀ ਜਿਹੜੇ ਦੋਸ਼ੀ ਨੇ ਉਹ ਵੀ ਛੇਤੀ ਕਾਬੂ ਜਿਹੜੇ ਨੇ ਉਹ ਕਰ ਲਏ ਜਾਣਗੇ। ਜਿਹੜਾ ਪਰਿਵਾਰ ਹੈ, ਜਿਹੜਾ ਹਰਿੰਦਰ ਸਿੰਘ ਸਰਾਂ ਦੀਆਂ ਭੈਣਾਂ ਨੇ ਖਾਸ ਤੌਰ ਦੇ ਉੱਤੇ, ਉਹ ਇਸ ਮਾਮਲੇ ਦੇ ਵਿੱਚ ਜਿਹੜੇ IG NRI ਨੇ ਵੀ ਉਹਨਾਂ ਦੇ ਅਸਤੀਫੇ ਦੀ ਮੰਗ ਜਿਹੜੀ ਹੈ ਜੀ ਉਹ ਕਰ ਰਹੇ ਨੇ। ਪਰ ਇਸ ਮਾਮਲੇ ਦੇ ਉੱਤੇ ਇਹ ਦੱਸਿਆ ਗਿਆ ਜੀ ਕਿ ਕੀ ਉਹਦਾ ਅਸਤੀਫਾ ਜਿਹੜਾ ਜੀ ਗੁਰਪ੍ਰੀਤ ਦਿਓ ਹੋਰਾਂ ਦਾ ਲਿਆ ਜਾਊਗਾ ਜਾਂ ਨਹੀਂ, ਕਿਉਂਕਿ ਉਹਦੀਆਂ ਜਿਹੜੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਉਹਨਾਂ ਨੇ ਗੁਰਪ੍ਰੀਤ ਦਿਓ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੂੰ ਇਹ ਗੱਲ ਆਖੀ ਸੀ ਕਿ ਇਸ ਤਰ੍ਹਾਂ ਦਾ ਖਤਰਾ ਹੋ ਸਕਦਾ, ਪਰ ਪੁਲਿਸ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਜੀ। ਜੀ ਜੀ ਜੀ। ਤਸਰੀਰ ਅੱਜ ਸਮਾਂ ਸਾਡੇ ਕੋਲ ਬਹੁਤ ਸੀਮਤ ਸੀਗਾ, ਅਸੀਂ ਬਹੁਤੀ ਲੰਬੀ ਗੱਲ ਨਹੀਂ ਕਰ ਸਕੇ, ਉਸ ਚੀਜ਼ ਦੇ ਲਈ ਤੁਹਾਡੇ ਤੋਂ ਮਾਫੀ ਵੀ ਮੰਗਦੇ ਹਾਂ। ਅਤੇ ਇੱਥੇ ਹੀ ਜਿਹੜਾ ਸਮਾਂ ਵੀ ਹੁਣ ਸਮਾਪਤ ਹੋ ਰਿਹਾ ਹੈ। ਜਾਣ ਤੋਂ ਪਹਿਲਾਂ ਅਜਨਾਮਾ ਕਿ ਲੱਠ ਮਾਰਾਂ ਦੀ ਧਾੜ ਹੈ ਤੁਰੀ ਫਿਰਦੀ, ਉੱਤੋਂ ਸਿੱਖੀ ਦਾ ਜਾਪੇ ਪ੍ਰਚਾਰ ਕਰਦੀ ਜੀ। ਲੱਠ ਮਾਰਾਂ ਦੀ ਧਾੜ ਹੈ ਤੁਰੀ ਫਿਰਦੀ, ਉੱਤੋਂ ਸਿੱਖੀ ਦਾ ਜਾਪੇ ਪ੍ਰਚਾਰ ਕਰਦੀ, ਆਖੇ ਕਰਨ ਸਤਿਕਾਰ ਨਾ ਲੋਕ ਜਾਣਨ, ਇਹੋ ਟੀਮ ਹੈ ਅਸਲ ਸਤਿਕਾਰ ਕਰਦੀ ਜੀ। ਮਾੜੇ ਧੀੜੇ ਦੇ ਗਲੇ ਜਾ ਪਾਉਣ ਰੱਸਾ, ਫਿਰ ਪੁਲਿਸ ਵਾਂਗੂ ਮਾਰ ਕਰਦੀ, ਸਮਝੀ ਫਿਰਦੀ ਸੀ ਬਾਪ ਦਾ ਰਾਜ ਜਿੱਦਾਂ, ਹਰਲ ਚਫੇਰੇ ਪਈ ਡਾਰ ਕਰਦੀ ਜੀ। ਖੇਡ ਉਲਟ ਗਈ ਕੇਸ ਦੇ ਵੰਡ ਮਗਰੋਂ, ਔਕੜ ਵਿੱਚ ਲੱਗੀ ਧਾੜ ਘਿਰਨ ਲੱਗਦੀ ਜੀ। ਖੇਡ ਉਲਟ ਗਈ ਕੇਸ ਦੇ ਵੰਡ ਮਗਰੋਂ, ਔਕੜ ਵਿੱਚ ਲੱਗੀ ਧਾੜ ਘਿਰਨ ਲੱਗਦੀ, ਛਾਪਾ ਮਾਰੇ ਜਾਂ ਪੁਲਿਸ ਤਾਂ ਲੱਭਦੀ ਨਹੀਂ, ਹੋਈ ਡਾਢਿਆਂ ਦੀ ਧਾੜ ਹਿਰਨ ਲੱਗਦੀ ਜੀ। ਜੀ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਸ ਬੁਲੇਟਿਨ ਦੇ ਲਈ, ਤੇ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਹੁਣ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।